ਉਧਰ ਜਿਹੜੀ FBI ਦੇ ਦੁਆਰਾ ਛਾਪੇਮਾਰੀ ਕੀਤੀ ਗਈ ਸੀ ਮਾਰ-ਆ-ਲਾਗੋ ਦੇ ਵਿੱਚ, ਉਹਦੇ ਵਿੱਚ ਸਾਬਕਾ ਰਾਸ਼ਟਰਪਤੀ ਨੇ ਇਹ ਕਿਹਾ ਆ ਵੀ ਉਹਨਾਂ ਦੇ ਜਿਹੜੇ 3 ਪਾਸਪੋਰਟ ਆ FBI ਆ ਉੱਥੋਂ ਲੈ ਗਈ ਆ, ਜਿਨ੍ਹਾਂ ਦੇ ਵਿੱਚੋਂ ਇੱਕ ਐਕਸਪਾਇਰਡ ਜਿਹੜਾ ਉਹ ਸੀਗਾ। ਸੋ ਅਕਸਰ ਆਪਾਂ ਦੇਖਦੇ ਹਾਂ ਵੀ ਜੇ ਕਿਸੇ ਦੇ ਇੱਦਾਂ ਪਾਸਪੋਰਟ ਲੈ ਕੇ ਜਾਏ ਜਾਂਦੇ ਆ, ਉਹ ਇੱਕ ਫਲਾਈਟ ਰਿਸਕ ਮੰਨਿਆ ਜਾਂਦਾ ਵੀ ਕਿਤੇ ਦੌੜ ਜਿਹੜਾ ਉਹ ਨਾ ਜਾਵੇ ਮੁਲਕ ਨੂੰ ਛੱਡ ਕੇ। ਹੁਣ ਇਹਦੇ ਪਿੱਛੇ ਕੀ ਹੈਗਾ ਆ, ਟਰੰਪ ਹੋਣਾ ਨੇ ਤੇ ਇਹ ਦਾਅਵਾ ਕੀਤਾ ਵੀ ਇਹ ਪੋਲੀਟੀਕਲ ਓਪੋਨੈਂਟ ਦੇ ਉੱਤੇ ਅਸਾਲਟ ਆ। ਥਰਡ ਵਰਲਡ ਵਰਗੇ ਜਿਹੜੇ ਕੰਟਰੀ ਵਰਗੇ ਜਿਹੜੇ ਮਾਹੌਲ ਆ ਉਹ ਇੱਥੇ ਇਹਨਾਂ ਨੇ ਬਣਾ ਦਿੱਤੇ ਹੈਗੇ ਆ। ਸੋ ਉੱਦਾਂ ਇਹਨਾਂ ਨੇ ਜਿਹੜਾ ਗੁਪਤ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਚੁੱਪ ਚੁਪੀਤੇ ਚੱਕ ਕੇ ਉੱਥੋਂ ਲੈ ਆਂਦੀ ਤੇ ਉਹ ਮਸਲਾ ਹੁਣ ਪੂਰੀ ਤਰ੍ਹਾਂ ਭਖਿਆ ਪਿਆ ਆ। ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਤੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਵੀ ਇਹ ਤਾਂ ਧੱਕਾ ਹੀ ਇੱਕ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਕੀਤਾ, ਜਿਹਦਾ ਜੋ ਕੀਤਾ ਜੋ ਮਰਜ਼ੀ ਚੱਕ ਕੇ ਜਿਹੜਾ ਉੱਥੋਂ ਲੈ ਗਏ। ਹੁਣ ਨਿਊਕਲੀਅਰ ਦੇ ਨਾਲ ਸੰਬੰਧਿਤ ਕਹਿੰਦੇ ਵੀ ਕੁਝ ਦਸਤਾਵੇਜ਼ ਆ FBI ਨੇ ਉੱਥੋਂ ਜਿਹੜੇ ਚੱਕੇ ਆ। ਕਈ ਜਿਹੜੀਆਂ ਅਖਬਾਰਾਂ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਦਾਅਵਾ ਕਰਦੀਆਂ ਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਨਤਾਰਾ ਜਿਹੜਾ ਉਹ ਹੋਵੇਗਾ। ਉੱਦਾਂ ਕੱਲ੍ਹ ਡਿਪਾਰਟਮੈਂਟ ਆਫ ਜਸਟਿਸ ਨੇ ਉਸ ਜੱਜ ਨੂੰ ਇਹ ਕਿਹਾ ਆ ਵੀ ਜਿਹੜਾ ਐਫੀਡੇਵਿਟ ਸੀਲਡ ਐਫੀਡੇਵਿਟ ਆ ਉਸ ਨੂੰ ਜਿਹੜਾ ਆ ਪਬਲਿਕ ਨਾ ਕੀਤਾ ਜਾਵੇ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਉਸ ਦੇ ਵਿੱਚ ਹੈਗੀਆਂ ਆ ਤੇ ਮਾਹੌਲ ਜਿਹੜਾ ਆ ਹੋਰ ਜ਼ਿਆਦਾ ਉਸ ਤੋਂ ਬਾਅਦ ਦੇ ਵਿੱਚ ਖਰਾਬ ਹੋ ਸਕਦਾ ਆ। ਸੋ ਇਹ ਹੁਣ ਐਸਪੀਨੇਜ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਹੋਣਾ ਦੇ ਉੱਤੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀਆਂ ਪੋਸੀਬਲ ਵਾਇਲੇਸ਼ਨਸ ਉਹਨਾਂ ਦੇ ਦੁਆਰਾ 3 ਜਿਹੜੇ ਫੈਡਰਲ ਸਟੈਚੂਸ ਹੈਗੇ ਆ ਉਸ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੀ ਲੀਗਲ ਟੀਮ ਆ ਉਹਨਾਂ ਨੇ ਜਿਹੜਾ ਕਹਿੰਦੇ ਆ ਵੀ ਪਹਿਲੋਂ ਇਹ ਅਦਾਲਤ ਵਿੱਚ ਕਿਹਾ ਸੀਗਾ ਵੀ ਅਸੀਂ ਸਾਰੇ ਦਸਤਾਵੇਜ਼ ਵਾਪਸ ਜਿਹੜੇ ਉਹ ਕਲਾਸੀਫਾਈਡ ਮਟੀਰੀਅਲ ਉੱਥੋਂ ਕੱਢ ਦਿੱਤਾ ਆ, ਪਰ ਇਹ ਜਿਹੜੇ ਛਾਪੇਮਾਰੀ ਦੇ ਵਿੱਚ ਫਿਰ ਵੀ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਫੜੀ ਆ, ਉਹਨਾਂ ਨੇ ਉਹ ਲੈ ਕੇ ਗਏ ਆ ਨਾਲ। ਸੋ ਉਹ ਇੱਕ ਹੋਰ ਚੀਜ਼ ਜਿਹੜੀ ਉਹ ਇਸ ਟਾਈਮ ਸਾਹਮਣੇ ਆ ਰਹੀ ਆ। ਸੋ ਪਰ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਕਾਫੀ ਤਣਾਅਪੂਰਨ ਬਣਿਆ ਹੈ ਤੇ ਬਾਕੀ ਜਿੱਦਾਂ ਇੱਦਾਂ ਦੀਆਂ ਜਿਹੜੀਆਂ ਪ੍ਰਾਇਮਰੀਜ਼ ਆ ਉਹਨਾਂ ਨੇ ਕਲੀਅਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਹੈ ਵੀ ਜਿਹੜੇ ਰਿਪਬਲਿਕਨ ਪਾਰਟੀ ਦੇ ਸਪੋਰਟਰਸ ਆ ਉਹ ਟਰੰਪ ਹੋਣਾ ਦੇ ਬਿਲਕੁਲ ਨਾਲ ਨੇ। ਉਹ ਕੋਈ ਇਸ ਚੀਜ਼ ਨੂੰ ਮਾੜੀ ਚੀਜ਼ ਦੇ ਵਜੋਂ ਕਹਿ ਸਕਦੇ ਹਾਂ ਵੀ ਨਹੀਂ ਜਿਹੜਾ ਉਹ ਦੇਖ ਰਹੇ। ਤੇ ਖਾਸ ਕਰਕੇ ਜਿਹੜੀਆਂ ਇੰਪੀਚਮੈਂਟਸ ਹੋਈਆਂ ਸੀ, ਜਿਨ੍ਹਾਂ ਜਿਹੜੇ ਵੀ ਰਿਪਬਲਿਕਨਸ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਆ, ਉਹਨਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਪ੍ਰਾਇਮਰੀਜ਼ ਦੇ ਵਿੱਚ ਬਾਹਰ ਦਾ ਜਿਹੜਾ ਉਹ ਰਸਤਾ ਦਿਖਾਉਣ ਵੱਲ ਨੂੰ ਕੀਤਾ ਹੈਗਾ ਆ। ਜੀ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ 3 ਪਾਸਪੋਰਟ ਜੋ ਆ ਉਹ FBI ਨੇ ਵਾਪਸ ਕਰ ਦਿੱਤੇ ਹੈਗੇ ਆ। ਪਰ ਅੱਜ ਉਹਨਾਂ ਨੇ ਇਹ ਕਿਹਾ ਆ ਵੀ ਜੋ ਰੇਡ ਉਹਨਾਂ ਦੇ ਘਰ ਦੇ ਉੱਤੇ ਪਈ ਗਈ ਆ ਉਹਦਾ ਮਤਲਬ ਇਹ ਆ ਵੀ ਇਹ ਸ਼ੋਅ ਕਰਦੀ ਆ ਵੀ FBI ਤੇ ਜਸਟਿਸ ਡਿਪਾਰਟਮੈਂਟ ਡਿਸਾਈਡ ਕਰੂਗਾ ਕਿਹੜਾ ਪ੍ਰੈਜ਼ੀਡੈਂਟ ਸਾਡਾ ਨੈਕਸਟ ਹੋਊਗਾ। ਉਹ ਕਹਿੰਦੇ ਵੀ ਮੈਂ ਸਾਰੇ ਹਜੇ ਓਪਨਲੀ ਤਾਂ ਨਹੀਂ ਕਿਹਾ, ਪਰ ਲੋਕ ਸੋਚ ਰਹੇ ਆ ਵੀ 2024 ਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਕੈਂਡੀਡੇਟ ਹੋਣਗੇ ਤੇ ਉਹ ਉਹਨਾਂ ਨੂੰ ਜਿਹੜਾ ਆ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਬਹੁਤ ਛੇਤੀ ਉਹ ਅਨਾਉਂਸ ਕਰਨਗੇ ਵੀ ਉਹ ਇਲੈਕਸ਼ਨ ਐਜ਼ ਏ ਪ੍ਰੈਜ਼ੀਡੈਂਟ ਰਨ ਕਰਨ ਜਾ ਰਹੇ ਆ ਜਾਂ ਨਹੀਂ। ਸੇਮ ਥਿੰਗ ਹੀ ਆ, ਜਦੋਂ FBI ਦੀ ਇਨਵੈਸਟੀਗੇਸ਼ਨ ਹੈਲਰੀ ਕਲਿੰਟਨ ਦੇ ਖਿਲਾਫ ਜਿਹੜੀ ਉਹ ਕੀਤੀ ਗਈ ਸੀ, ਉਦੋਂ ਵੀ ਕਿਤੇ ਨਾ ਕਿਤੇ FBI ਦੀ ਉਹ ਇਨਵੈਸਟੀਗੇਸ਼ਨ ਨੇ ਡਿਸਾਈਡ ਜਿਹੜਾ ਉਹ ਕੀਤਾ ਸੀਗਾ ਵੀ ਅਗਲਾ ਰਾਸ਼ਟਰਪਤੀ ਕੌਣ ਹੋਣਾ, ਉਸ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਸੀਗਾ। ਅੱਜ ਉਹੀ ਲੋਕ ਜਿਹੜੇ ਉਸ ਟਾਈਮ ਤੇ ਕਹਿੰਦੇ ਸੀ ਵੀ FBI ਦੀ ਇਨਵੈਸਟੀਗੇਸ਼ਨ ਅਧੀਨ ਕੋਈ ਹੋਵੇ ਤਾਂ ਉਸ ਨੂੰ ਪੋਲੀਟੀਕਲ ਜਿਹੜੇ ਆ ਉਸ ਦੇ ਲਈ ਅਹੁਦੇ ਦੇ ਲਈ ਹੋਣਾ ਹੀ ਨਹੀਂ ਚਾਹੀਦਾ। ਤੇ ਅੱਜ ਕਹਿੰਦੇ ਆ ਵੀ ਉਹੀ ਜਿਹੜੀ FBI ਕਰ ਰਹੀ ਆ ਤੇ ਕਹਿੰਦੇ ਆ ਵੀ ਹੁਣ ਧੱਕਾ ਆ। ਸੋ ਉਦੋਂ ਉਹ ਰੌਲਾ ਪਾਉਂਦੇ ਸੀਗੇ ਵੀ ਸਾਡੇ ਨਾਲ ਧੱਕਾ ਆ, ਅੱਜ ਇੱਧਰ ਹੋ ਰਿਹਾ ਤੇ ਕਹਿੰਦੇ ਜੀ ਸਾਡੇ ਨਾਲ ਧੱਕਾ ਆ। ਸੋ ਹੁਣ ਦੇਖੋ ਅਸਲ ਦੇ ਵਿੱਚ ਧੱਕਾ ਹੋ ਕਿਹਦੇ ਨਾਲ ਰਿਹਾ ਆ, ਕੀ ਹੋਊਗਾ। ਇਹ ਸਾਰੇ ਇਸ ਖਾਸੇ ਦੇ ਵਿੱਚ ਪੋਲੀਟੀਕਲ ਜਿਹੜੀਆਂ ਰੋਟੀਆਂ ਆ ਇਹ ਦੋਨੋਂ ਹੀ ਪਾਰਟੀਆਂ ਨੇ ਜਿਹੜੀਆਂ ਇਸ ਦੇ ਵਿੱਚ ਸੇਕਣੀਆਂ ਹੀ ਸੇਕਣੀਆਂ।